ਗੱਲ ਕਰੀਏ ਰਾਹੁਲ ਗਾਂਧੀ ਦੀ ਦਿੱਲੀ ਤੋਂ ਚੰਡੀਗੜ੍ਹ ਜਿਹੜੀ ਟਰੱਕ ਦੀ ਸਵਾਰੀ ਕੀਤੀ ਹੈ, ਸਿਆਸਤਦਾਨਾਂ ਦੀ ਇਹ ਮਜਬੂਰੀ ਹੁੰਦੀ ਹੈ ਕਿ ਉਹਨਾਂ ਨੂੰ ਚੀਜ਼ਾਂ ਵੱਡੀਆਂ ਕਰਕੇ ਪੇਸ਼ ਕਰਨੀਆਂ ਪੈਂਦੀਆਂ ਤੇ ਸਿਆਸਤ ਦੇ ਵਿੱਚ ਇਹੀ ਚੀਜ਼ ਹੁੰਦੀ ਹੈ ਕਿ ਹਮੇਸ਼ਾ ਜੋ ਵੀ ਤੁਸੀਂ ਕਰਦੇ ਹੋ ਤੇ ਉਹ ਜੇ ਤੁਸੀਂ ਕਰ ਰਹੇ ਹੋ ਤੇ ਜੇ ਦਿਖਾਇਆ ਨਹੀਂ ਤਾਂ ਉਹ ਕੀਤਾ ਕਿਸੇ ਕੰਮ ਦਾ ਨਹੀਂ। ਕਹਿੰਦੇ ਡਰਾਈਵਰਾਂ ਕੋਲੇ ਬਹਿ ਗਏ ਤੇ ਬੈਠੇ ਵੀ ਢਾਬੇ ਤੇ ਹੈ ਤੇ ਕੀਤੀ ਵੀ ਮਨ ਕੀ ਬਾਤ ਹੈ ਕਿ ਸੁਣੀ ਹੂੰ ਹੂੰ ਬਿਲਕੁਲ ਤੁਹਾਡੀ ਗੱਲ ਦਰੁਸਤ ਹੈ ਜੀ ਕਿ ਕੀਤੀ ਹੈ ਜਾਂ ਸੁਣੀ ਹੈ, ਪਰ ਇਹ ਜ਼ਰੂਰ ਹੈ ਕਿ ਰਾਹੁਲ ਗਾਂਧੀ ਦੀ ਇਹ ਟਰੱਕ ਯਾਤਰਾ ਖਾਸੀ ਚਰਚਾ 'ਚ ਹੈ। ਜੀ। ਸੋਮਵਾਰ ਦੀ ਦੇਰ ਰਾਤ ਤੇ ਮੰਗਲਵਾਰ ਦੀ ਤੜਕਸਾਰ ਭਾਰਤੀ ਸਮੇਂ ਅਨੁਸਾਰ ਜੇਕਰ ਆਪਾਂ ਗੱਲ ਕਰੀਏ ਤਾਂ ਉਸ ਹਿਸਾਬ ਨਾਲ ਇਹ ਖਬਰ ਸਾਹਮਣੇ ਆ ਰਹੀ ਹੈ ਕਿ ਸੋਮਵਾਰ ਦੀ ਰਾਤ ਨੂੰ ਜੀ। ਦਿੱਲੀ ਤੋਂ ਰਾਹੁਲ ਗਾਂਧੀ ਦਾ ਕਾਫਲਾ ਨਿਕਲਦਾ ਤੇ ਕਹਿੰਦੇ ਰਾਹ ਦੇ ਵਿੱਚ ਆ ਕੇ ਟਰੱਕ ਨੂੰ ਹੱਥ ਦਿੰਦੇ ਨੇ ਤੇ ਆਪ ਟਰੱਕ ਚੜ ਜਾਂਦੇ ਨੇ ਤੇ ਕਾਫਲਾ ਅੱਡ ਛੱਡ ਦਿੰਦੇ ਨੇ। ਬੇਸ਼ੱਕ ਗੱਡੀਆਂ ਅੱਗੇ ਪਿੱਛੇ ਟਰੱਕ ਦੇ ਰਹੀਆਂ, ਪਰ ਕਹਿੰਦੇ ਕਿ ਉਹਨੂੰ ਕਹਿ ਦਿੱਤਾ ਗਿਆ ਕਿ ਦੂਰੀ ਰੱਖਿਓ ਤਾਂ ਕਿ ਟਰੱਕ ਡਰਾਈਵਰ ਤੇ ਕੋਈ ਮਾਨਸਿਕ ਅਸਰ ਨਾ ਪਵੇ। ਤੇ ਇਸ ਲਈ ਕਹਿੰਦੇ ਕਿ ਰਾਹੁਲ ਗਾਂਧੀ ਇਕੱਲੇ ਟਰੱਕ ਸਵਾਰ ਹੈ ਤੇ ਉਹੀ ਉਹਨਾਂ ਦੀ ਜਿਹੜੀ ਪਹਿਚਾਣ ਆ, ਚਿੱਟੀ ਟੀ-ਸ਼ਰਟ ਤੇ ਨਾਲ ਪਜਾਮਾ ਪਾਇਆ ਸੀ ਤੇ ਉਸੇ ਚਿੱਟੀ ਟੀ-ਸ਼ਰਟ ਨਾਲ ਸਵਾਰ ਹੋਏ। ਤੇ ਕਹਿੰਦੇ ਕਿ ਅਚਾਨਕ ਟਰੱਕ ਆ ਕੇ ਸਵੇਰ ਦੇ ਤੜਕਸਾਰ ਦੇ ਸਮੇਂ ਗੁਰਦੁਆਰਾ ਮੰਜੀ ਸਾਹਿਬ ਦੇ ਲਾਗੇ ਉੱਥੇ ਅੰਬਾਲੇ ਰੁਕਦਾ ਤੇ ਕਹਿੰਦੇ ਗੁਰੂ ਘਰ ਮੱਥਾ ਵੀ ਟੇਕਦੇ ਨੇ ਤੇ ਉੱਥੇ ਜਥੇਦਾਰ ਸਿੰਘ ਸਾਹਿਬਾਨਾਂ ਨਾਲ ਗੱਲਬਾਤ ਵੀ ਕਰਦੇ ਨੇ ਤੇ ਫਿਰ ਲੰਗਰ ਹਾਲ ਕੰਨੀ ਦਾ ਰੁੱਖ ਕਰਦੇ ਨੇ ਤੇ ਸਵੇਰ ਦੀ ਚਾਹ ਉੱਥੇ ਗੁਰੂ ਘਰ ਛਕਦੇ ਨੇ। ਉਹ ਤੋਂ ਬਾਅਦ ਕਹਿੰਦੇ ਫਿਰ ਟਰੱਕ ਦਾ ਸਫ਼ਰ ਸ਼ੁਰੂ ਹੁੰਦਾ ਤੇ ਫਿਰ ਲਾਲੜੂ ਕੋਲ ਆ ਕੇ ਇੱਕ ਢਾਬੇ ਤੇ ਮੰਗਲਵਾਰ ਦੀ ਸਵੇਰ ਦੇ 5:40 ਦਾ ਕਹਿੰਦੇ ਟਾਈਮ ਹੋਣਾ ਲਗਭਗ, ਜਦੋਂ ਆ ਕੇ ਉੱਥੇ ਰੁਕਦੇ ਆ ਤੇ ਉਹ ਤੋਂ ਬਾਅਦ ਆ ਕੇ ਕਹਿੰਦੇ ਕਿ ਮੇਜ਼ ਤੇ ਬਹਿ ਜਾਂਦੇ ਆ ਤੇ ਉੱਥੇ ਜਿੰਨੇ ਕੁ ਲੋਕ ਸੀ ਉਸ ਸਮੇਂ ਜਾਂ ਜਿਹੜੇ ਉੱਥੇ ਦੇ ਵਰਕਰ ਸੀ ਢਾਬੇ ਵਾਲੇ, ਉਹ ਥੋੜੇ ਜਿਹੇ ਹੈਰਾਨ ਪਰੇਸ਼ਾਨ ਹੁੰਦੇ ਆ ਕਿ ਲੱਗਦਾ ਰਾਹੁਲ ਗਾਂਧੀ ਵਰਗਾ ਰਿਹਾ ਹੁੰਦਾ ਹੈ ਨਾ। ਤੇ ਕਹਿੰਦੇ ਕਿ ਜਾਨੂੰ ਫਿਰ ਗੱਡੀਆਂ ਆ ਜਾਂਦੀਆਂ, ਫਿਰ ਉਹਨਾਂ ਦਾ ਸ਼ੱਕ ਯਕੀਨ 'ਚ ਬਦਲ ਜਾਂਦਾ ਅਚਾਨਕ ਜਦੋਂ ਗੱਡੀਆਂ ਸਿਕਿਉਰਿਟੀ ਸਾਰਾ ਕੁਛ ਉੱਥੇ ਨਾਲ ਪਹੁੰਚ ਜਾਂਦਾ ਜੀ। ਤੇ ਰਾਹੁਲ ਗਾਂਧੀ ਆਪਣੇ ਲਈ ਮਿੱਠੇ ਵਾਲੀ ਚਾਹ ਉੱਥੇ ਵੀ ਮੰਗਾਉਂਦੇ ਆ ਤੇ 2 ਆਲੂ ਪਿਆਜ਼ਾਂ ਵਾਲੇ ਪਰੌਂਠੇ ਉੱਥੇ ਛਕਦੇ ਆ ਤੇ ਫਿਰ ਜਾਨੂੰ ਸਟਾਫ ਆ ਜਾਂਦਾ, ਉਹ ਨਾਲ ਦੇ ਨੂੰ ਕਹਿੰਦੇ ਵੀ ਜਿਹਨੇ ਪਰੌਂਠਾ ਛਕਣਾ ਪਰੌਂਠੇ ਛਕ ਲਓ, ਜਿਹਨੇ ਚਾਹ ਪੀਣੀ ਹੈ ਚਾਹ ਪੀ ਲਓ। ਤੇ ਚਾਹ ਦੇ ਤਾਂ ਫਿਰ 30 ਕੱਪ ਲੱਗ ਜਾਂਦੇ ਆ, ਪਰ ਪਰੌਂਠੇ 10 ਕੇ ਲੱਗਦੇ ਜਾਂ ਮਤਲਬ ਬਾਕੀ ਸਟਾਫ ਨੇ ਜਾਂ ਰਾਹ 'ਚ ਕੁਛ ਖਾ ਪੀ ਲਿਆ ਹੋਵੇ। 8 ਪਰੌਂਠੇ ਹੋਰ ਜਣਿਆਂ ਨੇ ਖਾਧੇ, 2 ਰਾਹੁਲ ਨੇ ਖਾਧੇ, ਚਾਹ ਲਗਭਗ ਸਾਰਿਆਂ ਨੇ ਪੀਤੀ। ਸੋ ਇਹ 30 ਕੱਪ ਚਾਹ ਦੇ ਤੇ 10 ਪਰੌਂਠਿਆਂ ਦੇ ਪੈਸੇ ਫਿਰ ਰਾਹੁਲ ਗਾਂਧੀ ਆਪ ਢਾਬਿਆਂ ਨੂੰ ਦਿੰਦੇ ਤੇ ਢਾਬੇ ਵਾਲਾ ਇੱਕ ਵਾਰ ਲੈਣੋਂ ਇਨਕਾਰ ਕਰਦਾ। ਉਹ ਕਹਿੰਦੇ ਨਹੀਂ ਬਾਈ, ਇਹ ਤਾਂ ਤੇਰੀ ਮਿਹਨਤ ਆ, ਤੂੰ ਆਪਣੇ ਪੈਸੇ ਫੜ। ਤੇ ਉਹ 1400 ਦਾ ਬਿੱਲ ਬਣਾਉਂਦਾ ਤੇ 1400 ਰੁਪਈਆ ਉਹਨੂੰ ਜਦੋਂ ਦਿੰਦੇ ਨੇ, ਨਾਲ 100 ਰੁਪਈਆ ਜਿਹੜਾ ਸਰਵਿਸ ਦੇ ਰਿਹਾ ਸੀ ਉਹਨੂੰ ਟਿਪ ਵੀ ਦੇ ਕੇ ਜਾਂਦੇ। ਸੋ ਇਸ ਲਈ ਉਹ ਸਭ ਦੇ ਦੌਰਾਨ ਉਹ ਕਹਿੰਦੇ ਕਿ ਜਿੰਨੀ ਦੇਰ ਉਹ ਟਰੱਕ ਦੇ ਵਿੱਚ ਸਵਾਰ ਰਹੇ, ਉਹ ਡਰਾਈਵਰ ਦੱਸਣ ਅਨੁਸਾਰ ਕਿ ਮੇਰੇ ਨਾਲ ਗੱਲ ਕਰਦੇ ਰਹੇ, ਮੇਰੇ ਤੋਂ ਜਾਣਦੇ ਰਹੇ ਕਿ ਤੁਸੀਂ ਕਿਹੜੇ ਕਿਹੜੇ ਰੂਟ ਤੇ ਕਿਵੇਂ ਜਾਂਦੇ ਹੋ, ਤੇ ਕੀ ਮੁਸ਼ਕਲਾਂ ਆਉਂਦੀਆਂ, ਕਿਹੜੇ ਸੂਬੇ ਦੇ ਵਿੱਚ ਕਿਹੋ ਜਿਹਾ ਵਿਵਹਾਰ ਹੈ, ਕਿੱਥੇ ਕੀ ਮੁਸ਼ਕਲਾਂ ਨੇ ਤੁਹਾਡੀਆਂ, ਸਰਕਾਰਾਂ ਤੋਂ ਤੁਹਾਨੂੰ ਕੀ ਹੋਰ ਮਿਲਣਾ ਚਾਹੀਦਾ ਹੈ ਨਾ, ਜਾਂ ਕੋਈ ਦਿੱਕਤ ਆਉਂਦੀ ਹੈ ਇੱਕ ਦੂਸਰੇ ਸੂਬੇ ਦੇ ਵਿੱਚ, ਉੱਥੇ ਕੀ ਸਹੂਲਤ ਹੋਣੀ ਚਾਹੀਦੀ ਹੈ, ਪੁਲਿਸ ਕਿਵੇਂ ਤੰਗ ਕਰਦੀ ਹੈ ਜਾਂ ਹੁਣ ਨਹੀਂ ਕਰਦੀ, ਕਿਹੜੇ ਸੂਬੇ ਦੀ ਕਰਦੀ ਆ। ਇਸੇ ਤਰ੍ਹਾਂ ਕਹਿੰਦੇ ਜਦੋਂ ਢਾਬੇ ਤੇ ਰੁਕੇ ਤਦ ਉਹ ਉਸ ਦੌਰਾਨ ਉਹ ਚਾਹ ਪਰੌਂਠਿਆਂ ਦੇ ਦੌਰਾਨ ਉੱਥੇ ਜਿੰਨੇ ਕੋਈ ਟਰੱਕ ਡਰਾਈਵਰ ਕਲੀਨਰ ਸੀਗੇ ਉਹਨਾਂ ਨਾਲ ਵੀ ਗੱਲ ਕੀਤੀ ਤੇ ਖਾਸ ਕਰਕੇ ਕਹਿੰਦੇ ਕਿ ਉੱਥੇ ਉਹਨਾਂ ਨੇ ਉਹਨਾਂ ਦੀ ਗੱਲ ਸੁਣੀ। ਉਹ ਕਹਿੰਦਾ ਮੈਨੂੰ ਤੁਸੀਂ ਦੱਸੀ ਜਾਓ ਤੇ ਮੈਂ ਆਪਣਾ ਚਾਹ ਪਰੌਂਠਾ ਵੀ ਨਾਲ ਛਕਦਾ। ਕਰੀਬ 29 ਤੋਂ 30 ਮਿੰਟ ਮਤਲਬ ਅੱਧੇ ਘੰਟੇ ਦਾ ਸਮਾਂ ਉਹਨਾਂ ਨੇ ਉਸ ਢਾਬੇ ਤੇ ਬਿਤਾਇਆ ਤੇ ਬਹੁਤ ਹੁੰਦਾ ਇੱਕ ਇਹੋ ਜਿਹੇ ਬੰਦੇ ਦਾ ਇੰਨੇ ਦੇਰ ਲਈ ਰੁਕ ਜਾਣਾ। ਸੋ ਇਸ ਲਈ ਔਰ ਇਸ ਨੂੰ ਇਕੱਲੇ ਫਿਰ ਤੁਹਾਡੀ ਗੱਲ ਦਰੁਸਤ ਹੈ ਕਿ ਜੇਕਰ ਇਹ ਸਿਰਫ ਟਰੱਕ ਵਾਲਿਆਂ ਦੀ ਮੁਸ਼ਕਲ ਸਮਝਣ ਦਾ ਪੈਮਾਨਾ ਹੁੰਦਾ ਫਿਰ ਉਹ ਟਰੱਕ ਚੜ੍ਹਦਿਆਂ ਦੀ ਫੋਟੋ ਖਿੱਚਣ ਦੀ ਲੋੜ ਨਹੀਂ ਸੀ, ਫਿਰ ਕੈਬਨ 'ਚ ਬੈਠਿਆਂ ਦੀ ਫੋਟੋਆਂ ਬਣਾਉਣ ਦੀ ਲੋੜ ਨਹੀਂ ਸੀ, ਹੈ ਨਾ, ਫਿਰ ਇਹ ਦੱਸਣ ਦੀ ਲੋੜ ਨਹੀਂ ਸੀ ਉੱਥੇ ਉਤਰੇ ਜੀ, ਉੱਥੋਂ ਚੜ੍ਹੇ ਜੀ, ਇੰਨੇ ਮਿੰਟ ਰਹੇ ਜੀ। ਇਹ ਜਾਣਕਾਰੀ ਵੀ ਮੀਡੀਆ ਨਾਲ ਕਿਸੇ ਨੇ ਸਾਂਝੀ ਕੀਤੀ ਆ ਨਾ, ਚਾਹੇ ਮੀਡੀਆ ਢਾਬੇ ਵਾਲਿਆਂ ਤੱਕ ਪਹੁੰਚਿਆ ਹੋਵੇ, ਪਰ ਫੋਟੋਆਂ ਟਰੱਕ 'ਚ ਚੜ੍ਹਨ ਦੀਆਂ, ਅੰਦਰ ਬੈਠਿਆਂ ਦੀਆਂ ਉਵੇਂ ਹੀ ਆ ਜਿਵੇਂ ਮੋਦੀ ਦੇ ਕਾਫਲੇ ਦੇ ਵਿੱਚ ਵੀ ਉਹਦੀ ਫੋਟੋ ਅੰਦਰੋਂ ਖਿੱਚੀ ਜਾਂਦੀ, ਉਵੇਂ ਟਰੱਕ ਦੇ ਅੰਦਰੋਂ ਵੀ ਬੈਠੇ ਦੀ ਫੋਟੋ ਹੈਗੀਆਂ ਰਾਹੁਲ ਗਾਂਧੀ ਦੀਆਂ। ਸੋ ਇਸ ਲਈ ਫਿਰ ਉਹ ਢਾਬੇ ਦੇ ਵਾਲੀਆਂ ਵੀ ਫੋਟੋਆਂ। ਸੋ ਇਹਦਾ ਮਤਲਬ ਇਹ ਪ੍ਰਚਾਰਨਾ ਵੀ ਹੁੰਦਾ, ਇਹ ਦੱਸਣਾ ਵੀ ਹੁੰਦਾ ਤੇ ਇਹਦੇ ਨਾਲ ਇਹ ਕੋਸ਼ਿਸ਼ ਹੁੰਦੀ ਹੈ ਕਿ ਬਾਈ ਰਾਹੁਲ ਗਾਂਧੀ ਸਾਰੇ ਟਰੱਕਾਂ ਵਾਲਿਆਂ ਦਾ ਹਮੈਤੀ ਬਣ ਗਿਆ ਹੁੰਦਾ ਨਾ। ਸੋ ਇਸ ਲਈ ਇਸ ਪ੍ਰਚਾਰ ਵਜੋਂ ਦੇਖਣੀ ਲੋੜ ਹੈ ਕਿ ਦੇਸ਼ ਦੇ ਵਿੱਚ ਜਿੰਨੇ ਲੱਖਾਂ ਦੀ ਗਿਣਤੀ 'ਚ ਟਰੱਕ ਨੇ, ਉਨੇ ਉਹਨਾਂ ਦੇ ਟਰੱਕ ਡਰਾਈਵਰ ਨੇ, ਉਨੇ ਕਲੀਨਰ ਨੇ, ਉਨੀਆਂ ਕੰਪਨੀਆਂ ਨੇ, ਉਨੇ ਮਾਲਕ ਨੇ, ਅੱਗੇ ਉਹਨਾਂ ਦੇ ਪਰਿਵਾਰ ਦੇ ਮੈਂਬਰ ਨੇ, ਉਹ ਢਾਬੇ ਵਾਲਿਆਂ ਨਾਲ ਜੁੜਿਆ ਹੈ, ਉਹ ਟਾਇਰਾਂ ਵਾਲਿਆਂ ਨਾਲ ਜੁੜਿਆ, ਉਹਨਾਂ ਦਾ ਪੈਂਚਰ ਵਾਲਿਆਂ ਨਾਲ ਸੰਬੰਧ ਜੁੜਿਆ, ਪੰਪ ਵਾਲਿਆਂ ਨਾਲ ਜੁੜਿਆ, ਉਹ ਸਾਰੇ ਨੂੰ ਇਸ ਯਾਤਰਾ ਦੇ ਰਾਹੀਂ ਕੈਸ਼ ਕਰਨ ਦੀ ਵੀ ਇੱਕ ਕਵਾਇਦ ਹੈ ਤੇ ਇਹ ਦੱਸਣ ਦੀ ਵੀ ਕੋਸ਼ਿਸ਼ ਹੈ ਕਿ ਸਾਨੂੰ ਤੁਹਾਡੀ ਫਿਕਰਮੰਦੀ ਹੈ। ਸੋ ਰਾਹੁਲ ਗਾਂਧੀ ਪਹਿਲਾਂ ਵੀ ਜਦੋਂ ਸ਼ੁਰੂਆਤੀ ਦੌਰ ਦੇ ਵਿੱਚ ਸਰਗਰਮ ਹੋਏ ਸੀ ਆਪਣੀ ਰਾਜਨੀਤੀ ਦੇ ਵਿੱਚ, ਤਦ ਵੀ ਕਦੇ ਮੈਟਰੋ 'ਚ ਚੜ੍ਹ ਜਾਂਦੇ ਸੀ, ਤਦ ਵੀ ਕਦੇ ਬੱਸਾਂ 'ਚ ਚਲੇ ਜਾਂਦੇ ਸੀ, ਕਦੇ ਐਂ ਗੱਲ ਕਰਦੇ ਸੀ। ਪਰ ਉਹ ਅਚਾਨਕ ਮੋਦੀ ਦੀ PR ਉਹ ਜ਼ਿਆਦਾ ਹਾਵੀ ਹੈਗੀ ਤੇ ਰਾਹੁਲ ਦੀ PR ਕਮਜ਼ੋਰ ਰਹਿ ਗਈ, ਇਸ ਲਈ ਫਿਰ ਉਹ ਪਿੱਛੇ ਰਹਿ ਗਏ ਤੇ ਹੁਣ ਉਹ PR ਨੂੰ ਵਧਾਵਾ ਦਿੱਤਾ ਜਾ ਰਿਹਾ। ਹੁਣ ਸ਼ੈਲੀ ਅੰਦਾਜ਼ ਵੀ ਬਦਲਿਆ ਜਾ ਰਿਹਾ। ਅਸਲ 'ਚ
ਕਰਨਾਟਕਾ ਦੀ ਚੋਣ ਤੋਂ ਬਾਅਦ ਕਹਿ ਲਓ ਕਿ ਰਾਹੁਲ ਗਾਂਧੀ ਸ਼ਿਮਲੇ ਦਾ ਰੁੱਖ ਕਰ ਰਹੇ ਸੀ, ਕਿਤੇ ਕਹਿੰਦੇ ਕਿ ਉੱਥੇ ਉਹਦੀ ਭੈਣ ਦਾ ਜਿਹੜਾ ਘਰ ਬਣਿਆ ਉੱਥੇ ਜਾ ਕੇ 2-4 ਦਿਨ ਹੋ ਸਕਦਾ ਆਰਾਮ ਫਰਾਉਣਾ ਹੋਵੇ, ਜਾਂ ਠੰਡੀਆਂ ਵਾਦੀਆਂ 'ਚ ਗਰਮੀ ਬਹੁਤ ਲੱਗਦੀ ਹੋਣੀ। ਪਰ ਉਸ ਸਭ ਦੇ ਦਰਮਿਆਨ ਮਤਲਬ ਕਿ ਰਾਹ ਦੇ ਵਿੱਚ ਇਹ ਸਫ਼ਰ ਜਦੋਂ ਹੋਇਆ, ਇਹ ਅਜੇ ਤੱਕ ਸਪਸ਼ਟ ਨਹੀਂ ਹੋ ਸਕਿਆ ਪ੍ਰਵੀਨ ਜੀ ਕਿ ਕੀ ਇਹ ਪਲਾਨ ਸੀ, ਹੂੰ, ਕੀ ਇਹਦੀ ਰੂਪਰੇਖਾ ਬਣੀ ਸੀ, ਕਿ ਅਚਾਨਕ ਦਿੱਲੀ ਤੋਂ ਬਾਹਰ ਨਿਕਲਣ ਤੋਂ ਬਾਅਦ ਰਾਹੁਲ ਗਾਂਧੀ ਦੇ ਮਨ 'ਚ ਇਹ ਆਇਆ ਤੇ ਉਹਨਾਂ ਨੇ ਕਿਹਾ ਕਿ ਰੋਕ ਲਓ, ਕੀ ਸਿਕਿਉਰਿਟੀ ਉਹਨਾਂ ਨੂੰ ਮਨਜ਼ੂਰੀ ਦਿੱਤੀ ਜਾਂ ਟਰੱਕ ਆਪਣਾ ਨਿੱਜੀ ਸੀ ਜਾਂ ਹੂੰ, ਕਿਸੇ ਵੀ ਟਰੱਕ ਨੂੰ ਹੱਥ ਦੇ ਲਿਆ, ਇਹ ਅਜੇ ਤੱਕ ਸਪਸ਼ਟ ਨਹੀਂ ਹੋਇਆ। ਜੀ, ਹਾਂ, ਢਾਬੇ ਤੇ ਰੁਕਣਾ ਅਚਨਚੇਤ ਸੀ, ਕਹਿੰਦੇ ਗੁਰੂ ਘਰ ਜਾਣਾ ਅਚਨਚੇਤ ਸੀ, ਉੱਥੇ ਪਹਿਲਾਂ ਕੋਈ ਇਤਲਾਹ ਨਹੀਂ ਸੀ। ਪਰ ਟਰੱਕ ਡਰਾਈਵਰ ਨਾਲ ਜਿਹਦੇ ਨਾਲ ਉਹ ਲੰਮਾ ਸਫ਼ਰ ਕੀਤਾ, ਉਹਦੇ ਤੱਕ ਅਜੇ ਕਿਸੇ ਸਾਡੇ ਸਾਥੀ ਦੀ ਪਹੁੰਚ ਨਹੀਂ ਹੋਈ, ਇਸ ਲਈ ਇਹ ਨਹੀਂ ਪਤਾ ਲੱਗ ਸਕਿਆ ਕਿ ਉਹ ਟਰੱਕ ਆਪਣਾ ਪ੍ਰਬੰਧ ਕਰਵਾ ਕੇ ਦਿੱਤਾ ਸੀ ਕਾਂਗਰਸੀਆਂ ਨੇ, ਪਾਰਟੀ ਨੇ, ਜਾਂ ਹੂੰ, ਉਹ ਇੱਕ ਨਾਰਮਲ ਰਾਹ ਤੇ ਜਾਂਦਾ ਟਰੱਕ ਸੀਗਾ ਜਿਹਨੂੰ ਹੱਥ ਦੇ ਕੇ ਚੜ੍ਹੇ। ਸੋ ਇਹ ਸਪਸ਼ਟ ਨਹੀਂ ਹੈ, ਪਰ ਇਹ ਜ਼ਰੂਰ ਹੈ ਕਿ ਇਹਦੇ ਨਾਲ ਉਹਨਾਂ ਨੇ ਟਰੱਕ ਡਰਾਈਵਰਾਂ ਨੂੰ, ਸੜਕ ਤੇ ਆਵਾਜਾਈ ਵਾਲੇ ਸਾਧਨਾਂ ਨੂੰ, ਢਾਬਿਆਂ ਵਾਲਿਆਂ ਨੂੰ, ਹੈ ਨਾ, ਇਹਨਾਂ ਸਾਰਿਆਂ ਨੂੰ ਸੋਧਣ ਦੀ, ਆਪਣੇ ਸੰਪਰਕ 'ਚ ਲਿਆਉਣ ਦੀ ਤੇ ਉਹਨਾਂ ਦੀ ਗੱਲ ਸੁਣ ਕੇ ਇਹ ਜਤਾਉਣ ਦੀ ਕਿ ਮੈਨੂੰ ਤੁਹਾਡੀ ਫਿਕਰਮੰਦੀ ਆ। ਸੋ ਇਸ ਨੂੰ ਵੀ ਲੋਕ 2024 ਦੇ ਹਵਾਲੇ ਨਾਲ ਦੇਖਦੇ ਨੇ ਕਿ ਉਸੇ ਤਰ੍ਹਾਂ ਇਹ ਪੂਰੇ ਦੇਸ਼ 'ਚ ਸੁਨੇਹਾ ਜਾ ਸਕਦਾ ਟਰੱਕਾਂ ਦੇ ਰਾਹੀਂ। ਸੋ ਇਸ ਲਈ ਇਹ PR ਵਾਲੀ ਕੰਪਨੀ ਦੀ ਕੋਈ ਸਲਾਹ ਹੋ ਸਕਦੀ ਆ, ਜਿਹੜੀ ਗੁਪਚੁਪ ਤਰੀਕੇ ਨਾਲ, ਕਿਉਂਕਿ ਬਿਨਾਂ ਦੱਸੇ ਜੇ ਹੋਈ ਆ ਤਾਂ ਵੀ, ਜੇਕਰ ਦੱਸ ਕੇ ਹੋਈ ਆ ਤਾਂ ਵੀ, ਪਰ ਜਿਵੇਂ ਫੋਟੋਆਂ ਆਈਆਂ ਉੱਥੋਂ ਸਮਝ ਆਉਂਦੀ ਹੈ ਕਿ PR ਤਾਂ ਹੈਗੀ ਆ। ਜੀ, ਜੀ।